ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਪ੍ਰੋਗਰਾਮ ਦੇ ਅਖੀਰਲੇ ਪਲਾਂ ਦੇ ਵਿੱਚ ਆਪਾਂ ਦੋ ਨਜ਼ਮਾਂ ਤੋਂ ਨਾਲ ਸ਼ੇਅਰ ਕਰਨ ਜਾ ਰਹੇ ਹਾਂ, ਇੱਕ ਪੰਜਾਬੀ ਦੀ ਔਰ ਇੱਕ ਇੰਗਲਿਸ਼ ਦੀ। ਇੰਗਲਿਸ਼ ਵਿੱਚ ਸ਼ੇਰਬਾਜ਼ ਸਿੰਘ ਜੀ ਹੋਰਾਂ ਦੀ ਜਿਹੜੀ ਹੈ ਨਜ਼ਮ ਹੈ ਉਹ ਸ਼ੇਅਰ ਕਰਾਵਾਂਗੇ ਔਰ ਨਾਲ ਹੀ ਜਿਹੜੀ ਹੈ ਪੰਜਾਬੀ ਵਿੱਚ ਭਾਈ ਸੰਤੋਖ ਸਿੰਘ ਭਾਊ ਜੀ ਦੀ। ਸੋ ਹੁਣ ਨਾਲ ਹੀ ਆਪਾਂ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਇੰਟਰਟੇਨ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਨਾਲ ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਅਸੀਂ ਉਹਨਾਂ ਸਾਰੇ ਹੀ ਵਿਊਅਰਸ ਦੇ ਸ਼ੁਕਰਗੁਜ਼ਾਰ ਹੁੰਦੇ ਹਾਂ ਜਿਹੜੇ ਪ੍ਰੋਗਰਾਮ ਦੇਖਦੇ ਵੀ ਨੇ ਔਰ ਕਾਮੈਂਟ ਵੀ ਲਿਖਦੇ ਨੇ, ਔਰ ਮੈਂ ਯਕੀਨੀ ਬਣਾਉਂਦਾ ਕਿ ਮੈਂ ਉਹ ਕਾਮੈਂਟ ਜ਼ਰੂਰ ਪੜ੍ਹਾਂ। ਹਾਲਾਂਕਿ ਸਾਡੇ ਕੋਲ ਵਕਤ ਇੰਨਾ ਨਹੀਂ ਹੁੰਦਾ ਕਿ ਵੀ ਜਿਹੜੇ ਸਾਡੀਆਂ ਵੀਡੀਓਜ਼ 'ਤੇ ਕਾਮੈਂਟ ਨੇ ਉਹਨਾਂ ਨੂੰ ਅਸੀਂ ਸ਼ੇਅਰ ਕਰੀਏ, ਪਰ ਉਹਨਾਂ 'ਚ ਜਿਹੜਾ ਕੋਈ ਆਈਡੀਆ ਜਾਂ ਸਵਾਲ ਕਿਸੇ ਅੰਦਾਜ਼ 'ਚ ਬਣਦਾ ਉਹਨੂੰ ਅਸੀਂ ਆਨੇ ਬਹਾਨੇ ਉਹਦਾ ਜਵਾਬ ਦੇਣ ਦੀ ਕੋਸ਼ਿਸ਼ ਕਰਦੇ ਹਾਂ। ਫਿਰ ਸਾਡੀ ਇਹ ਵੀ ਕੋਸ਼ਿਸ਼ ਹੁੰਦੀ ਹੈ ਵੀ ਸਾਡੇ ਉਹ ਵੀਰ ਭੈਣਾਂ ਜਿਹੜੇ ਪੋਇਟਰੀ ਰਾਹੀਂ ਆਪਣੇ ਆਪ ਨੂੰ ਐਕਸਪ੍ਰੈਸ ਕਰਦੇ ਨੇ ਕੌਮੀ ਜਜ਼ਬੇ ਨੂੰ, ਉਹਨਾਂ ਨੂੰ ਵੀ ਅਸੀਂ ਐਨਕਰੇਜ ਵੀ ਕਰੀਏ ਔਰ ਉਹਨਾਂ ਦਾ ਜਿਹੜਾ ਅਮੀਰ ਗਿਆਨ ਹੈ ਉਹਨੂੰ ਬਾਕੀਆਂ ਤੱਕ ਵੀ ਪਹੁੰਚਾਈਏ। ਔਰ ਆਲਮੋਸਟ ਜਿਹੜੇ ਸਾਡੇ ਪ੍ਰੋਗਰਾਮਾਂ ਦਾ ਨਿਖੜਵਾਂ ਹਿੱਸਾ ਬਣ ਚੁੱਕੇ ਨੇ ਪੰਜਾਬੀ ਸ਼ਾਇਰ ਭਾਈ ਸੰਤੋਖ ਸਿੰਘ ਭਾਊ ਜੀ ਟੋਰਾਂਟੋ ਤੋਂ, ਔਰ ਇਸੇ ਤਰ੍ਹਾਂ ਸਰ ਸ਼ੇਰਬਾਜ਼ ਸਿੰਘ ਢਿੱਲੋਂ ਜਿਨ੍ਹਾਂ ਦੀ ਕਾਫੀ ਦੇਰ ਬਾਅਦ ਸਾਨੂੰ ਨਜ਼ਮ ਆਈ। ਮੈਨੂੰ ਸੀ ਵੀ ਸ਼ਾਇਦ ਸਾਡਾ ਫਿਰ ਬਲੌਕ ਹੋਇਆ ਹੋਇਆ ਈਮੇਲ ਵਾਲਾ ਪਾਰਟ, ਪਰ ਇਹ ਦੋਨੋਂ ਹੀ ਪਹੁੰਚ ਗਈਆਂ ਨੇ। ਸੋ ਅਸੀਂ ਸਭ ਤੋਂ ਪਹਿਲਾਂ ਭਾਈ ਸੰਤੋਖ ਸਿੰਘ ਭਾਊ ਜੀ ਦੀ ਨਜ਼ਮ ਸਾਡਾ ਦੇਸ਼ ਪੰਜਾਬ। ਜਦੋਂ ਤੱਕ ਛੱਡਦੇ ਨਹੀਂ ਦੱਬਿਆ ਦੇਸ਼ ਸਾਡਾ, ਝੰਡੇ ਨਾਲ ਖੜੇ ਛਾਤੀ ਤਾਣ ਵੇਖੀ, ਜਿਹੜੀ ਮੌਤ ਦਾ ਸਾਨੂੰ ਭੈ ਦਿੰਦਾ ਖੜੀ ਸਾਡੇ ਲਈ ਹੱਥ ਵਿੱਚ ਹਾਰ ਵੇਖੀ। ਜਦੋਂ ਤੱਕ ਛੱਡਦੇ ਨਹੀਂ ਦੱਬਿਆ ਦੇਸ਼ ਸਾਡਾ, ਝੰਡੇ ਨਾਲ ਖੜੇ ਛਾਤੀ ਤਾਣ ਵੇਖੀ, ਜਿਹੜੀ ਮੌਤ ਦਾ ਸਾਨੂੰ ਭੈ ਦਿੰਦਾ ਖੜੀ ਸਾਡੇ ਲਈ ਹੱਥ ਵਿੱਚ ਹਾਰ ਵੇਖੀ। ਡਰਨਾ ਮੌਤ ਕੋਲੋਂ ਕੰਮ ਬੁਜ਼ਦਿਲਾਂ ਦਾ, ਸਿਰ ਲੱਥਾਂ ਦੀ ਲੰਮੀ ਕਤਾਰ ਵੇਖੀ। ਫਿਰ ਕੇ ਵੇਖ ਲੈ ਤੂੰ ਸਾਰੀ ਦੁਨੀਆ ਤੇ, ਅੱਗੇ ਖਾਲਸੇ ਦੀ ਖੜੀ ਵਹਾਰ ਵੇਖੀ। ਬਾਬੇ ਨਾਨਕ ਦੀ ਨੀਂਹ ਹੈ ਬੜੀ ਪੱਕੀ, ਬਟਾਲੇ ਵਿੱਚ ਉਹ ਖੜੀ ਦੀਵਾਰ ਵੇਖੀ। ਧੋਖਾ ਦੇਣਾ ਤੇ ਅਕਿਰਤ ਕੰਨ ਬਣਨਾ, ਬਿਪਰ ਵਰਗੀ ਨਹੀਂ ਕੌਮ ਮਕਾਰ ਵੇਖੀ। ਬਿਪਰ ਬ੍ਰਾਹਮਣਵਾਦੀ। ਇਹ ਬਾਬੇ ਨਾਨਕ ਦੀ ਨੀਂਹ ਹੈ ਬੜੀ ਪੱਕੀ, ਬਟਾਲੇ ਵਿੱਚ ਉਹ ਖੜੀ ਦੀਵਾਰ ਵੇਖੀ। ਇਹ ਇਤਿਹਾਸ ਹੈ ਗੁਰਦੁਆਰਾ ਕੰਧ ਸਾਹਿਬ ਦਾ। ਜਦੋਂ ਕਿ ਇਹਨਾਂ ਬਿਪਰਾਂ ਨੇ ਉਦੋਂ ਹੀ ਇਹ ਜਿਹੜੀ ਹੈ ਸਾਜ਼ਿਸ਼ ਘੜੀ ਸੀ ਕਿ ਕੰਧ ਦੇ ਥੱਲੇ ਹੀ ਗੁਰੂ ਨਾਨਕ ਪਾਤਸ਼ਾਹ ਨੂੰ ਜਦੋਂ ਉਹ ਬਰਾਤ ਲੈ ਕੇ ਆਏ ਵੀ ਨਾ ਰਹੇ ਬਾਂਸ ਨਾ ਵੱਜੇ ਬੰਸਰੀ, ਤੇ ਗੁਰੂ ਨਾਨਕ ਪਾਤਸ਼ਾਹ ਨੇ ਫਰਮਾਇਆ ਜਦੋਂ ਤੱਕ ਉਹਨਾਂ ਦੀ ਕਮਾਈ ਨੇ ਆ ਕੇ ਉਸ ਸਾਜ਼ਿਸ਼ ਦਾ ਭਾਂਡਾ ਫੋੜਿਆ, ਤੇ ਗੁਰੂ ਸਾਹਿਬ ਨੇ ਕਿਹਾ ਕਿ ਇਹ ਕੰਧ ਤਾਂ ਚੌਂ ਜੁਗੀ ਰਹਿਣ ਵਾਲੀ ਆ। ਅੱਜ ਵੀ ਉਹਨਾਂ ਨੇ ਭਾਵੇਂ ਸ਼ੀਸ਼ੇ 'ਚ ਫਰੇਮ ਕਰਕੇ ਉਹਨੂੰ ਸੰਭਾਲਿਆ ਹੋਇਆ। ਗੁਰਦੁਆਰਾ ਕੰਧ ਸਾਹਿਬ ਬਟਾਲਾ ਬਿਲਕੁਲ ਬਾਜ਼ਾਰ ਦੇ ਵਿੱਚ ਹੈ। ਮੈਨੂੰ ਵੀ ਦਰਸ਼ਨ ਕਰਨ ਦਾ ਜਿਹੜਾ ਸੁਭਾਗ ਮਿਲਿਆ, ਉਹਦੇ ਵੱਲ ਉਹਨਾਂ ਨੇ ਇਸ਼ਾਰਾ ਕੀਤਾ। ਬਾਬੇ ਨਾਨਕ ਦੀ ਨੀਂਹ ਹੈ ਬੜੀ ਪੱਕੀ, ਬਟਾਲੇ ਵਿੱਚੋਂ ਖੜੀ ਦੀਵਾਰ ਵੇਖੀ। ਧੋਖਾ ਦੇਣਾ ਤੇ ਅਕਿਰਤ ਕੰਨ ਬਣਨਾ, ਬਿਪਰ ਵਰਗੀ ਨਹੀਂ ਕੌਮ ਮਕਾਰ ਵੇਖੀ। ਭਾਜੀ ਮੋੜ ਦਿੰਦੇ ਅਸੀਂ ਕਰ ਦੁੱਗਣੀ, ਭਾਰਤ ਦੇਵਾਂਗੇ ਕਿੱਦਾਂ ਖਿਲਾਰ ਵੇਖੀ। ਕਲਮ ਨੋਕ ਨਾਲ ਜੇ ਤੂੰ ਮੰਨਿਆ ਨਾ, ਤਿੱਖੀ ਬੜੀ ਹੈ ਖੰਡੇ ਦੀ ਧਾਰ ਵੇਖੀ। ਅਖੀਰਲਾ ਕਪਲੇਟ ਹੈ। ਚੱਕੀ ਇਨਸਾਫ ਦੀ ਬਹੁਤ ਬਰੀਕ ਪੀਂਦੀ, ਛੱਡਦੀ ਰੇੜਕੂ ਨਹੀਂ ਕਹਾਣੀ ਛਾਣ ਵੇਖੀ। ਸੱਚਾ ਰੱਬ ਭਾਊ ਜਿਸ ਦਾ ਯਾਰ ਹੋਵੇ, ਉਸ ਕੌਮ ਦੀ ਹੁੰਦੀ ਨਹੀਂ ਹਾਰ ਵੇਖੀ। ਜਦੋਂ ਅਸੀਂ ਕਹਿੰਦੇ ਹਾਂ ਵੀ ਜਿਹੜੀ ਰੱਬ ਦੀ ਚੱਕੀ ਹੈ ਭਾਵੇਂ ਹੌਲੀ ਚੱਲਦੀ ਹੈ ਪਰ ਪੀਸਦੀ ਬੜਾ ਬਰੀਕ ਹੈ, ਉਹਦੇ ਵੱਲ ਉਹਨਾਂ ਨੇ ਇਸ਼ਾਰਾ ਕੀਤਾ। ਚੱਕੀ ਇਨਸਾਫ ਦੀ ਬਹੁਤ ਬਰੀਕ ਪੀਂਦੀ, ਛੱਡਦੀ ਰੇੜਕੂ ਨਹੀਂ ਕਹਾਣੀ ਛਾਣ ਵੇਖੀ। ਸੱਚਾ ਰੱਬ ਭਾਊ ਜਿਸ ਦਾ ਯਾਰ ਹੋਵੇ, ਉਸ ਕੌਮ ਦੀ ਹੁੰਦੀ ਨਹੀਂ ਹਾਰ ਵੇਖੀ। ਔਰ ਦੂਸਰੀ ਨਜ਼ਮ ਵੀ ਬੜੀ ਚੜ੍ਹਦੀ ਕਲਾ ਵਾਲੀ ਹੈ। ਰਾਈਜ਼ ਵਿਦ ਵੈਲਰ, ਬਹਾਦਰੀ ਨਾਲ, ਉਤਸ਼ਾਹ ਨਾਲ, ਚਾਅ ਨਾਲ, ਜ਼ਿੰਦਾਬਾਦ ਨਾਲ ਖੜੇ ਹੋ ਜਾਓ। ਮੈਨੀ ਹੈਵ ਸਪੋਕਨ ਟਾਈਮ ਐਂਡ ਅਗੇਨ, ਹਾਊ ਲੌਂਗ ਵਿਲ ਯੂ ਬੇਅਰ ਦਾ ਵੇਟ ਆਫ ਪੇਨ। ਡੂ ਯੂ ਨਾਟ ਸੀ ਵਟ ਦੇ ਡੂ ਈਚ ਡੇ, ਸਟੈਂਡ ਅਪ ਨਾਓ ਡੋਂਟ ਫੇਡ ਅਵੇ। ਕਿ ਕਿੰਨਿਆਂ ਨੇ ਬਾਰ-ਬਾਰ
ਇਹ ਕਿਹਾ ਕਿ ਕਿੰਨੀ ਕੁ ਦੇਰ ਤੁਸੀਂ ਇਹ ਜਿਹੜਾ ਦਰਦ ਹੈ ਇਸ ਨੂੰ ਜਰਦੇ ਚਲੇ ਜਾਓਗੇ। ਤੁਸੀਂ ਇਹ ਦੇਖ ਨਹੀਂ ਰਹੇ ਵੀ ਰੋਜ਼ਾਨਾ ਕੀ ਹੋ ਰਿਹਾ ਤੁਹਾਡੀਆਂ ਅੱਖਾਂ ਸਾਹਮਣੇ। ਖਲੋਵੋ ਔਰ ਭੱਜੋ ਨਾ। Many have spoken time and again, how long will you bear the weight of pain? Do you not see what they do each day? Stand up now, don't fade away. Every leaf is your lurking foe, yet your pen holds a hidden glow. I do not write to set flames high. I speak the truth, I cannot lie. ਪੱਤਾ ਪੱਤਾ ਸਿੰਘਾਂ ਦਾ ਵੈਰੀ, ਉਹ ਉਹਦੀ ਅੰਗਰੇਜ਼ੀ ਹੈ। ਐਵਰੀ ਲੀਫ ਇਜ਼ ਯੋਰ ਲਰਕਿੰਗ ਫੋ, ਚਾਰ ਚਫੇਰੇ। ਐਵਰੀ ਲੀਫ ਇਜ਼ ਯੋਰ ਲਰਕਿੰਗ ਫੋ, ਯੈਟ ਯੋਰ ਪੈਨ ਹੋਲਡਸ ਏ ਹਿਡਨ ਗਲੋ। ਆਪਣੇ ਆਪ ਨੂੰ ਵੀ ਕਰ ਰਹੇ ਨੇ ਕਿ ਵੀ ਬੇਸ਼ੱਕ ਪੱਤਾ ਪੱਤਾ ਵੈਰੀ ਹੈ, ਪਰ ਇਸ ਕਲਮ ਦੇ ਵਿੱਚ ਉਹ ਰੌਸ਼ਨੀ ਛੁਪੀ ਹੋਈ ਹੈ, ਉਹ ਤਾਕਤ ਦੇਣ ਵਾਲਾ ਜਿਹੜਾ ਉਤਸ਼ਾਹ ਬਲ ਦੇਣ ਵਾਲੀ ਤਾਕਤ ਹੈ। ਆਈ ਡੂ ਨਾਟ ਰਾਈਟ ਟੂ ਸੈਟ ਫਲੇਮਸ ਹਾਈ, I speak the truth, I cannot lie. ਮੈਂ ਕੋਈ ਭਾਂਬੜ ਬਚਾਉਣ ਲਈ ਨਹੀਂ ਆਇਆ, ਮੈਂ ਸੱਚ ਬੋਲਦਾ, ਝੂਠ ਨੂੰ ਕੱਟਦਾ। ਬਿਲਕੁਲ। If justice falters, if wrong prevails, will you let silence tip the scales? Living in fear, enough is enough. It's time to rise, it's time to be tough. ਕਿ ਜੇ ਇਨਸਾਫ ਨਹੀਂ ਹੈ, ਝੂਠ ਜਿਹੜਾ ਹੈ ਉਹ ਰਾਜ ਕਰ ਰਿਹਾ, ਕੂੜ ਫਿਰਿਆ ਪ੍ਰਧਾਨ ਵੇ ਲਾ ਲਓ, ਫਿਰ ਕੀ ਚੁੱਪ ਰਹਿ ਕੇ ਤੁਸੀਂ ਝੂਠ ਦੇ ਹੱਕ ਦੇ ਵਿੱਚ ਫਤਵਾ ਦਿਓਗੇ ਵੀ ਇਨਸਾਫ ਦਾ ਤਰਾਜੂ ਝੂਠ ਵੱਲ ਝੁਕਿਆ ਰਹੇ, ਤੁਸੀਂ ਚੁੱਪ ਕਰਕੇ ਬੈਠੇ ਰਹੋ। ਇਫ ਜਸਟਿਸ ਫਾਲਟਰਸ, ਇਫ ਰੋਂਗ ਪ੍ਰੀਵੇਲਸ, will you let silence tip the scales? Living in fear, enough is enough. It's time to rise, it's time to be tough. ਇਹ ਖੜੇ ਹੋਣ ਦਾ ਵੇੜਾ ਹੈ, ਇਹ ਜੂਝਣ ਦਾ ਵੇੜਾ ਹੈ। Truth and lies will never blend. Choose the path that won't pretend. No throne survives behind locked doors. Chains of silence breed no cures. ਕਿ ਝੂਠ ਤੇ ਸੱਚ ਇੱਕ ਥਾਂ ਤੇ ਇਕੱਠੇ ਨਹੀਂ ਹੋ ਸਕਦੇ, ਉਹਨਾਂ ਦੀ ਟੱਕਰ ਹੋਣੀ ਹੈ। Truth and lies will never blend. Choose the path that won't pretend. ਐਵੇਂ ਪ੍ਰੀਟੈਂਡ ਨਾ ਕਰੋ, ਰਸਤਾ ਚੁਣੋ, ਜਾਂ ਝੂਠਿਆਂ ਦੇ ਨਾਲ ਤੁਰੋ, ਫਿਰ ਛੱਡੋ ਆਪਣਾ। ਫਿਰ ਤੁਸੀਂ ਸਿੱਖ ਹੋਣ ਦਾ ਹੱਕ ਨਹੀਂ ਰੱਖਦੇ, ਕਿਉਂਕਿ ਇੱਥੇ ਤਾਂ ਸੱਚ ਕੀ ਬਾਣੀ ਨਾਨਕ ਆਖੈ, ਸੱਚ ਸੁਣਾਏ ਸੀ ਸੱਚ ਕੀ ਬੇਲਾ। ਕਿ ਇਹ ਉਸ ਰਸਤੇ ਨੂੰ ਚੁਣੋ। ਕੋਈ ਵੀ ਜਿਹੜਾ ਥਰੋਨ ਹੈ ਉਹ ਬੰਦ ਦਰਵਾਜ਼ਿਆਂ ਦੇ ਅੰਦਰ ਨਹੀਂ ਹੁੰਦਾ, ਤੁਹਾਨੂੰ ਜੂਝਣਾ ਪੈਂਦਾ ਉਸ ਦੇ ਲਈ। ਜਿਹੜੀਆਂ ਚੁੱਪ ਹੁੰਦੀ ਹੈ ਉਹ ਤੁਹਾਡੀ ਚੇਨ ਬਣ ਜਾਂਦੀ ਹੈ। ਨਾ ਬੋਲਣਾ ਵੀ ਇੱਕ ਤਾਂ ਝੂਠੇ ਦੇ ਨਾਲ ਖਲੋਣਾ ਹੈ, ਇੱਕ ਸੱਚ ਨਾ ਬੋਲਣਾ, ਇਹ ਵੀ ਝੂਠੇ ਦੀ ਮਦਦ ਹੀ ਕਰਨੀ ਹੈ। ਚੇਨ ਆਫ ਸਾਇਲੈਂਸ ਬਰੀਡ ਨੋ ਕਿਉਰ। ਇਹ ਕੋਈ ਇਲਾਜ ਨਹੀਂ ਹੈ, ਤੁਸੀਂ ਚੁੱਪ ਕਰ ਜਾਂਦੇ ਹੋ। ਇਫ ਯੂ ਡ੍ਰੀਮ ਟੂ ਬ੍ਰੇਕ ਦਾ ਚੇਨਸ, ਲੈਟ ਵਿਕਟਰੀ ਥੰਡਰ ਥਰੂ ਯੋਰ ਵੇਨਸ। ਦੇ ਟੈਲ ਮੀ ਹਸ਼, ਜਸਟ ਲੈਟ ਇਟ ਬੀ, ਬਟ ਹਾਊ ਕੈਨ ਆਈ ਵੈਨ ਟਰੂਥ ਇਜ਼ ਨਾਟ ਫਰੀ। ਉਹਨੇ ਕਿਹਾ ਕਿ ਵੀ ਜੇ ਤੁਸੀਂ ਸੁਪਨਾ ਲੈਂਦੇ ਹੋ ਕਿ ਵੀ ਤੁਸੀਂ ਇਹ ਗੁਲਾਮੀ ਦੇ ਸੰਗਲ ਕੱਟਣੇ ਨੇ, ਬੇੜੀਆਂ ਕੱਟਣੀਆਂ ਨੇ, ਫਿਰ ਤੁਹਾਡੀਆਂ ਰਗਾਂ ਦੇ ਵਿੱਚ ਚੜ੍ਹਦੀ ਕਲਾ, ਵਿਕਟਰੀ, ਜਿੱਤ, ਫਤਿਹ, ਇਹ ਖੂਨ ਦੌੜਨਾ ਚਾਹੀਦਾ ਹੈ। ਔਰ ਇਹ ਤੁਹਾਨੂੰ ਯਾਦ ਦਹਾਨੀ ਕਰਾਏ ਕਿ ਬਈ ਖਲੋ ਜਾਓ, ਪਰ ਉਦੋਂ ਤੱਕ ਜਦੋਂ ਤੱਕ ਕਿ ਤੁਸੀਂ ਸੱਚ ਨੂੰ ਆਜ਼ਾਦ ਨਹੀਂ ਕਰਵਾ ਲੈਂਦੇ। ਮਤਲਬ ਇਹ ਹੈ ਕਿ ਗੁਲਾਮੀ ਨੂੰ ਕੱਟ ਨਹੀਂ ਦਿੰਦੇ, ਉਦੋਂ ਤੱਕ ਤੁਸੀਂ ਸੱਚ ਦੇ ਉਸ ਰਾਹ ਨੂੰ ਚੁਣੋ। Those who fled were caged again. How much longer must we feign? The weary fall, the helpless stand, yet justice trembles in their hands. ਕਿ ਜਿਹੜੇ ਇਸ ਚੋਂ ਨਿਕਲੇ ਉਹ ਫਿਰ ਕੇਜ ਹੋਏ, ਫਿਰ ਗੁਲਾਮੀ ਦੀਆਂ ਸੰਗਲਾਂ 'ਚ ਆਏ। ਕਿੰਨੀ ਕੁ ਦੇਰ ਪ੍ਰੀਟੈਂਡ ਕਰੋਗੇ, ਆਪਣੇ ਆਪ ਨੂੰ ਆਜ਼ਾਦ ਵਾਂਗ ਬਿਹੇਵ ਕਰੋਗੇ ਜਦੋਂ ਕਿ ਤੁਸੀਂ ਗੁਲਾਮ ਹੋ, ਫੀਨ ਕਰੋਗੇ ਆਪਣੇ ਆਪ ਨੂੰ। ਜਿਹੜੇ ਥੱਕ ਜਾਂਦੇ ਨੇ, ਡਿੱਗਦੇ ਨੇ, ਜਿਹੜੇ ਹੈਲਪਲੈਸ ਨੇ, ਉਹ ਖੜੇ ਹੋਣ ਦੀ ਕੋਸ਼ਿਸ਼ ਕਰਦੇ ਨੇ, ਫਿਰ ਵੀ ਜਿਹੜਾ ਉਹਨਾਂ ਦੇ ਹੱਥਾਂ 'ਚ ਇਨਸਾਫ ਜਾਂ ਦੂਸਰਾ ਉਹ ਕੰਬਦਾ ਹੈ। See how the tyrant's colors drain. Fear grips the throne in silent pain. Look at pride, how it decays when power crumbles, truth remains.
ਕਿ ਅਲਟੀਮੇਟਲੀ ਪਾਵਰ ਜਿਹੜੀ ਹੈ ਉਹਨੇ ਮੈਲਟ ਅਵੇ ਹੋਣਾ ਹੀ ਹੈ। ਜੇ ਤੁਸੀਂ ਚੈਲੰਜ ਕਰੋਗੇ ਫਿਰ ਤੁਸੀਂ ਦੇਖੋਗੇ ਕਿ ਵੀ ਜਿਹੜਾ ਜ਼ੁਲਮ ਕਰਨ ਵਾਲਾ ਹੈ ਉਹਦਾ ਰੰਗ ਕਿਵੇਂ ਬਦਲਦੇ ਨੇ, ਕਿਵੇਂ ਉਹ ਅੰਦਰੋਂ ਡਰੇ ਹੋਏ, ਜੋ ਅੱਜ ਮੋਦੀ ਦੀ ਬਾਡੀ ਲੈਂਗੁਏਜ ਆ ਦੂਜੀ, ਇਵੇਂ ਤੁਸੀਂ ਦੇਖਦੇ ਹੋ। ਔਰ ਇਹ ਉਹਨਾਂ ਨੇ ਹੌਲੀ ਹੌਲੀ ਜਿਹੜਾ ਤਬਾਹੀ ਵੱਲ ਜਾਣਾ ਹੀ ਹੁੰਦਾ ਹੈ। ਔਰ ਅਲਟੀਮੇਟਲੀ ਜਿਹੜੀ ਪਾਵਰ ਹੈ ਇਸ ਕਿਸਮ ਦੀ ਅਨਜਸਟ ਪਾਵਰ, ਉਹ ਕਰੰਬਲ ਕਰਦੀ ਹੈ, ਉਹ ਡਿੱਗਦੀ ਹੈ। ਟਰੂਥ ਰਿਮੇਨ, ਸੱਚ ਜਿਹੜਾ ਹੈ ਉਹ ਜਿੱਤਦਾ ਹੈ। ਐਂਡ ਇਨ ਦਾ ਐਂਡ ਐਜ਼ ਡਾਰਕਨੈਸ ਫਾਲਸ ਏ ਲਾਇਨ ਰਾਈਜ਼ਸ, heed his calls, for courage forged in fire and fate shall turn the tides, shall break the gates। ਅਖੀਰ 'ਚ ਡਾਰਕਨੈਸ ਨੇ ਜਾਣਾ ਹੁੰਦਾ, ਹਨੇਰਾ ਖਤਮ ਹੁੰਦਾ ਹੈ, ਸੂਰਜ ਚੜ੍ਹਦਾ ਹੈ। ਇਹ ਜਿਹੜਾ ਜਿਵੇਂ ਗੁਲਾਮੀ ਦੇ ਸੰਗਲ ਕੱਟਣਾ ਇਹ ਸਾਡੇ ਸਾਹਮਣੇ ਹੈ। ਔਰ ਇੱਕ ਸ਼ੇਰ ਦੀ ਦਹਾੜ ਵਾਂਗ ਅਸੀਂ ਇਸ ਆਜ਼ਾਦੀ ਦੇ ਰਸਤੇ ਨੂੰ ਚੁਣੀਏ, ਉਸ ਹੌਸਲੇ ਨੂੰ ਲੈ ਕੇ ਇਸ ਅੱਗ ਦੇ ਵਿੱਚ ਕੁੱਦੀਏ, ਰੱਬ ਦੇ ਅੱਗੇ ਆਪਣਾ ਸਭ ਕੁਝ ਰੱਖ ਕੇ। ਔਰ ਅਸੀਂ ਅਲਟੀਮੇਟਲੀ ਇਹ ਜਿਹੜਾ ਸ਼ੈਲ ਟਰਨ ਦਾ ਟਾਈਡਸ, ਇਹ ਸਾਰੇ ਨੂੰ ਬਦਲਾਂਗੇ ਔਰ ਆਜ਼ਾਦੀ ਨੂੰ ਮਾਣਾਂਗੇ। ਅਖੀਰਲੇ ਦਾ ਬਗਲ ਸਾਊਂਡਸ, ਦਾ ਐਕੋਜ਼ ਰੋਰ, ਐਨੀਮੀਜ਼ ਟ੍ਰੈਂਬਲ ਐਜ਼ ਟੈਂਪੈਸਟ ਸੋਰ। The bugle sounds, the echoes roar, enemies tremble as tempest soar। ਕਿ ਭਾਈ ਆਜ਼ਾਦੀ ਦਾ ਬਿਗਲ ਵੱਜਿਆ ਹੋਇਆ, ਚਾਰ ਚਫੇਰੇ ਜਿੱਤ ਦੀ ਐਕੋ ਹੈ, ਫਤਿਹ ਦੇ ਨਾਰੇ ਨੇ, ਦੁਸ਼ਮਣ ਕੰਬ ਰਿਹਾ ਹੈ। ਔਰ ਜਿਉਂ-ਜਿਉਂ ਜਿਹੜਾ ਇਹ ਆਜ਼ਾਦੀ ਦੀਆਂ ਲਹਿਰਾਂ ਉੱਪਰ ਨੂੰ ਆ ਰਹੀਆਂ ਨੇ, ਦੁਸ਼ਮਣ ਜਿਹੜਾ ਹੈ ਟ੍ਰੈਂਬਲ ਹੋ ਕੇ ਡਿਕੇ ਹੋਣ ਵੱਲ ਜਾ ਰਿਹਾ। ਸੋ ਅਸੀਂ ਢਿੱਲੋਂ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਸੋ ਨਾਈਸ, ਵੈਰੀ ਬੈਸਟ। ਹਾਂਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਹੁਣ ਆਪਾਂ ਆਪਣੇ ਜਿਹੜੇ ਵਿਊਅਰਸ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਨਿਹੰਗ ਸਿੰਘ ਜੀ ਸਾਡੇ ਪਹਿਲੇ ਵਿਊਅਰ ਨੇ, ਇਹ ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇਸ਼ ਪੰਜਾਬ ਦੇ ਵੀ ਫਤਿਹ ਬੁਲਾਉਂਦੇ ਨੇ। ਗੁਰਦੇਵ ਨਾਨ ਜੀ ਵੀ, ਇੰਦਰਜੀਤ ਸਿੰਘ ਸੰਧੂ ਜੀ ਵੀ, ਔਰ ਇਸੇ ਤਰ੍ਹਾਂ ਅਮਰਜੀਤ ਰਾਏ ਜੀ ਵੀ, ਬੈਸਟ ਸ਼ੋ ਐਵਰ, ਵੈਰੀ ਐਜੂਕੇਸ਼ਨਲ। ਔਰ ਧਰਮ ਸਿੰਘ ਜੀ ਵੀ, ਬਲਜੀਤ ਵੈਦ ਜੀ ਵੀ, ਮੁਹੰਮਦ ਯਾਕੂਬ ਜੀ ਵੀ, ਇਹ ਵੀ ਸਾਡਾ ਵੈਲਕਮ ਕਰਦੇ ਨੇ। ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਔਰ ਫਿਰ ਕਹਿੰਦੇ ਮੈਂ ਮਰਤੇ ਦਮ ਤੱਕ ਖਾਲਸਾਨ ਦੇਖਣਾ ਚਾਹता हूँ। बहुत शुक्रिया, ये अल्लाह ताला दे हाथ वस है जी। और जतिंदर सिंह जी और सिंगरचा जी भी, और फिर इसी तरह मोहम्मद याकूब जी भी कहते हैं डॉक्टर साहब आपकी पंजाबी का लहजा लाहौर वाला ही है और आपने पंजाबी को जिंदा रखा हुआ है। ਔਰ ਪਰਮਿੰਦਰ ਸਾਡੀ ਤੁਹਾਡੀ ਸਭ ਦੀ ਮਾਂ ਬੋਲੀ ਹੈ, ਮਾਂ ਬੋਲੀ ਦੇ ਨਾਲ ਹੀ ਮਾਂ ਯਾਦ ਹੁੰਦੀ ਹੈ। ਬਿਲਕੁਲ। ਔਰ ਇਸੇ ਤਰ੍ਹਾਂ ਪਰਮਿੰਦਰ ਜੀ, ਦਾਜੀਤ ਜੀ, ਔਰ ਇਸੇ ਤਰ੍ਹਾਂ ਗਗਨਦੀਪ ਕੌਰ ਜੀ ਵੀ, ਸੋਨਮਾਲ ਜੀ ਵੀ, ਮੁਹੰਮਦ ਯਾਕੂਬ ਜੀ ਕਹਿੰਦੇ ਨੇ ਕਿ ਵੈਸੇ ਜੋਕਿੰਗਲੀ ਕਿਸੇ ਨੇ ਪੁੱਛਿਆ ਵੀ ਇਹਨੂੰ ਮਾਂ ਬੋਲੀ ਕਿਉਂ ਕਹਿੰਦੇ ਨੇ, ਪਿਤਾ ਬੋਲੀ ਕਿਉਂ ਨਹੀਂ ਕਹਿੰਦੇ? ਉਹ ਕਹਿੰਦਾ ਵੀ ਮਾਂ ਦੇ ਸਾਹਮਣੇ ਪਿਓ ਥੋੜੀ ਬੋਲ ਸਕਦਾ, ਉਹਨੂੰ ਬੋਲਣ ਥੋੜੀ ਦਿੰਦੀ ਆ ਮਾਂ। ਹਾਂਜੀ। ਕਹਿੰਦੇ ਹੈ ਕਿ मोहम्मद याकूब जी कहते डॉक्टर साहब मैं पंजा साहब देख चुका हूँ और हसन अब्दाल पंजाब 1988 में गया था और 1977 से कहते न्यूयॉर्क में हूँ और 14 साल की उम्र ऐदा ही ना क्या उन्होंने छड्या होगा। हाँ जी। और नीला बाबा जी भी और सुखदीप सिंह जी भी और इसी तरह सुरजीत सिंह जी भी, और फिर मोहम्मद याकूब जी कहते हैं कि डॉक्टर साहब इस वक्त खालिस्तान में किसकी हुकूमत है? क्या मैं वाघा बॉर्डर पर अमेरिका पासपोर्ट दिखा कर अमृतसर जा सकता हूँ? ਯਾਕੂਬ ਸਾਹਿਬ, ਅਮਰੀਕਨ ਪਾਸਪੋਰਟ ਤੁਹਾਡੇ ਕੋਲ ਹੈ, ਵੀਜ਼ੇ ਦੀ ਲੋੜ ਹੈ ਇੰਡੀਆ ਦੀ। ਜੇ ਤੁਹਾਡੇ ਕੋਲ ਤੁਸੀਂ ਵੀਜ਼ਾ ਇੱਥੋਂ ਲੈਂਦੇ ਹੋ ਫਿਰ ਤੁਸੀਂ ਬਾਈ ਰੋਡ ਵੀ ਕ੍ਰਾਸ ਕਰ ਸਕਦੇ ਹੋ ਵਾਘੇ ਤੋਂ ਅੰਮ੍ਰਿਤਸਰ। ਹਾਂਜੀ। ਹੈਰੀ ਸਿੰਘ ਜੀ ਕਹਿੰਦੇ ਅਕਾਲੀ ਦਲ ਤੇ ਐਸਜੀਪੀਸੀ ਛੱਡ ਸਿੱਖਾਂ ਨੂੰ ਸਰਬੱਤ ਖਾਲਸਾ ਕਰ ਫੈਸਲੇ ਲੈਣੇ ਚਾਹੀਦੇ ਨੇ। ਜੀ, ਇਨ ਥਿਊਰੀ ਇਹ ਠੀਕ ਹੈ, ਪ੍ਰੈਕਟੀਕਲੀ ਉਹ ਤੁਹਾਨੂੰ ਹਿੱਲਣ ਵੀ ਨਹੀਂ ਦਿੰਦੇ ਹੈ ਉੱਥੋਂ। ਤਾਂ ਜਿਹੜੀ ਆਵਾਜ਼ ਹੈ ਉਹ ਤਾਂ ਤੁਹਾਨੂੰ ਅੰਮ੍ਰਿਤ ਨਹੀਂ ਛਕਾਣ ਦਿੰਦੇ। ਖਾਲਸਾ ਵਹੀ ਰੋਕ ਦਿੱਤੀ ਉਹਨਾਂ ਨੇ, ਫਿਰ ਉਹਨਾਂ ਦੇ ਪਿਤਾ ਜੀ ਨੇ ਸ਼ੁਰੂ ਕਰਨੀ ਚਾਹੀ। बलिहार सिंह कंग जी भी, और इसी तरह हाँ जी मोहम्मद याकूब जी कहते डॉक्टर साहब क्या इंडिया पाकिस्तान की दोस्ती मुमकिन है?
ਅੱਗ ਤੇ ਪਾਣੀ ਦੇ ਵੀ ਕਦੇ ਦੋਸਤੀ ਹੋਈ ਹੈ। ਉਹ ਤਾਂ ਉਹ ਨਾਂ ਨਹੀਂ ਸੁਣਨ ਨੂੰ ਤਿਆਰ, ਉਹਨਾਂ ਦੇ ਲਈ ਤਾਂ ਅਖੰਡ ਭਾਰਤ ਉਹਨਾਂ ਦਾ ਨਿਸ਼ਾਨ ਹੈ। ਹਾਂਜੀ, और पन्नू जी भी और मोहम्मद जी को जी फिर कहते हैं जब तक कश्मीर और खालिस्तान आज़ाद नहीं होते इंडिया से दोस्ती मुमकिन नहीं है। और फिर इसी तरह रशद मुनव्वर जी कहते हैं कि माई ग्रैंड पेरेंट्स यूज टू रिमेंबर अमृतसर डेली टिल देयर डेथ। My parents were also born in Amritsar and my grandfather always remembered his Khalsa College Sikh fast friends। ਰਸ਼ਦ ਮੁਨੱਵਰ ਜੀ ਬਿਲਕੁਲ ਤੁਸੀਂ ਠੀਕ ਕਿਹਾ। ਉਹ ਜਿਹੜੀਆਂ ਯਾਦਾਂ ਨੇ ਇਹ ਅੱਜ ਵੀ ਦੋਵੇਂ ਪਾਸੇ, ਇੱਧਰੋਂ ਵੀ ਭਾਵੇਂ 70 ਸਾਲ ਹੁਣ ਤਾਂ ਚਲੋ ਬਹੁਤ ਸਾਰੀ ਉਹ ਜਨਰੇਸ਼ਨ ਤੁਰ ਗਈ, ਉਹਨਾਂ ਨੂੰ ਕਦੇ ਆਪਣੇ ਪਿੰਡ ਨਹੀਂ ਭੁੱਲੇ, ਆਪਣੀ ਭੋਏ ਨਹੀਂ ਭੁੱਲੀ और अपने मुसलमान दोस्त नहीं भूले कदे जी। और मोहम्मद याकूब जी कहने के 27 फरवरी जब पाकिस्तान ने इंडिया के 2 फाइटर जेट मार गिराए और अभिनंदन को जिंदा पकड़ लिया और बेवकूफ अभिनंदन पता नहीं की लिखा इन्होंने, मेरे ख्याल याद कर रहे हैं 27 फरवरी भी आ रही ना जी। हाँ जी, सुखजीवन सिंह बच्चू जी भी और इस तरह फिर कहते ने हाँ जी रशद मुनव्वर जी कहते आम dying to see Amritsar but when Khalistan will come into being inshallah। ਮੁਨੱਵਰ ਸਾਹਿਬ ਜ਼ਰੂਰ ਰੱਬ ਦੇ ਹੱਥ ਵਸ ਹੈ, ਰੱਬ ਨੇ ਚਾਹਿਆ ਸਾਡਾ ਮੁਲਕ ਜ਼ਰੂਰ ਆਜ਼ਾਦ ਹੋਏਗਾ ਔਰ ਅਸੀਂ ਉਵੇਂ ਹੀ ਖੁੱਲ੍ਹ ਕੇ ਜੱਫੀਆਂ ਪਾਵਾਂਗੇ, ਉਵੇਂ ਹੀ ਬਾਰਡਰ ਖੁੱਲ੍ਹੇ ਹੋਣਗੇ, ਆਪੋ ਆਪਣੀ ਸੋਵਰਨਿਟੀ ਨੂੰ ਮਾਣਦੇ ਹਾਂ ਜਿਵੇਂ ਅਸੀਂ ਪਹਿਲਾਂ ਸੀ ਸਾਰੇ ਪੀਰੀਅਡ ਦੇ ਵਿੱਚ। ਨਾਗਰਾ ਸਾਹਿਬ ਜੀ ਕਹਿੰਦੇ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਏ। और इसी तरह फिर गुरजीत सिंह जी भी फतेह बुलाते ने, रशद मुनव्वर जी हाँ जी याकूब जी होर नाल लगे हुए हैं और गुरविंदर सिंह जी भी और गुरप्रकाश सिंह जी भी और इसी तरह मोहम्मद याकूब जी कहते पाकिस्तान में इस्लामी हुकूमत क्यों नहीं और हम पाकिस्तान भी सिर्फ नाम के मुस्लिम हैं। और फिर इस तरह नागरा साहब जी भी कहते ने डॉक्टर साहब यू आर ग्रेट, वाहिगुरू आप जी नूं ਤੇ ਨੀਲਮ ਭੈਣ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ 'ਚ ਰੱਖਣ। ਔਰ ਇਸੇ ਤਰ੍ਹਾਂ ਮੁਹੰਮਦ ਯਾਕੂਬ ਜੀ ਕਹਿੰਦੇ ਨੇ ਮੇਰੇ ਖਿਆਲ ਹਮੇਸ਼ਾ ਸ਼ੁਕਰੀਆ ਨਾਗਰਾ ਸਾਹਿਬ ਤੁਹਾਡੀ, ਹਾਂਜੀ ਹਮੇਸ਼ਾ ਨੂੰ ਗਿਆਨੇ ਦਾ ਬੱਚਾ ਕਹਿੰਦੇ ਨੇ ਹਾਂਜੀ। ਔਰ ਫਿਰ ਇਸ ਤਰ੍ਹਾਂ ਆਰ ਰੰਧਾਵਾ ਜੀ ਵੀ ਔਰ ਮਨਜੋਤ ਕੈਲੇ ਜੀ ਵੀ ਫਤਿਹ ਬੁਲਾਉਂਦੇ ਨੇ ਔਰ ਮੁਹੰਮਦ ਮਸੂਦ ਜੀ ਕਹਿੰਦੇ ਨੇ ਕਿ ਅਮਰੀਕਾ ਵਿਲ ਸੈਲਫ ਡਿਫੈਂਸ ਇਕਵਿਪਮੈਂਟ ਬਟ 에ਅਰਕ੍ਰਾਫਟਸ even 535 will not fly F-35 will not fly or take action itself but these equipment need courage force that Indian doesn't have। Khalistan zindabad। ਮੁਹੰਮਦ ਮਸੂਦ ਜੀ ਵੈਸੇ ਇਹਨਾਂ ਦੇ ਕੋਲ ਪੈਸੇ ਵੀ ਨਹੀਂ ਹੈ ਔਰ F-35 ਇਹਨਾਂ ਦੇ ਵਸੋਂ ਬਾਹਰ ਵੀ ਨੇ, ਉਹ ਤਾਂ ਅਮਰੀਕਾ ਨੇ ਆਪਣਾ ਜਿਹਨੂੰ ਐਲਨ ਮਸਕ ਨੇ ਕੂੜ ਕਬਾੜ ਕਿਹਾ ਉਹ ਇਹਨਾਂ ਦੇ ਹਵਾਲੇ ਕਰਨ ਦੀ ਲਾਈਨ ਹੈ। ਹੁਣ ਦੇਖੋ ਡੀਲ ਕਿੰਨੀ ਥਰੂ ਹੁੰਦੀ ਹੈ ਇਸ ਦੀ। ਜਸਪਾਲ ਸਿੰਘ ਕੈਲੇ ਜੀ ਵੀ ਔਰ ਇਸੇ ਤਰ੍ਹਾਂ ਬਿਲਾਲ ਅਹਿਮਦ ਜੀ ਕਹਿੰਦੇ ਹੈਲੋ ਡਾਕਟਰ ਸਾਹਿਬ ਨੀਲਮ ਕੌਰ ਸਿਸਟਰ ਐਂਡ ਯੂਰ ਟੀਮ ਯੂ ਡੂਇੰਗ ਵੈਰੀ ਵੈਲ ਵੀ ਆਰ ਪੰਜਾਬੀ ਐਂਡ ਆਮ ਪ੍ਰਾਊਡ ਇਟ। ਖਾਲਿਸਤਾਨ ਜ਼ਿੰਦਾਬਾਦ। ਇਹ ਲਾਹੌਰ ਤੋਂ ਸਾਨੂੰ ਦੇਖ ਰਹੇ ਪਾਕਿਸਤਾਨ ਤੋਂ। ਬਹੁਤ ਬਹੁਤ ਸ਼ੁਕਰੀਆ ਤੁਹਾਨੂੰ ਵੀ ਸਲਾਮ ਔਰ ਹਾਂਜੀ ਸ਼ੁਕਰੀਆ ਪ੍ਰੋਗਰਾਮ ਨੂੰ ਦੇਖਣ ਲਈ। ਬਿਲਕੁਲ ਜੀ। ਔਰ ਇਸੇ ਤਰ੍ਹਾਂ ਫਿਰ ਕਹਿੰਦੇ ਨੇ ਹਾਂਜੀ ਰਸ਼ਦ ਮੁਨੱਵਰ ਜੀ ਕਹਿੰਦੇ ਡਾਕਟਰ ਸਾਹਿਬ ਯੂ ਆਰ ਗ੍ਰੇਟ ਵੀ ਮੁਸਲਿਮ ਆਫ ਪਾਕਿਸਤਾਨ ਸਲੂਟ ਯੂ। ਔਰ ਹਾਂਜੀ ਬਹੁਤ ਸ਼ੁਕਰੀਆ ਭਾਈਜਾਨ। ਬਿਲਕੁਲ। ਸਤਨਾਮ ਸਿੰਘ ਜੀ ਵੀ ਬਿਲਾਲ ਜੀ ਵੀ ਕਹਿੰਦੇ ਨੇ ਕਿ ਡਾਕਟਰ ਸਾਹਿਬ ਜੋ ਕੌਮ ਜਿਹੜੇ ਕਹਿੰਦੇ ਨੇ 1000 साल गुलाम रह के बाद पावर में आती है वो कम ज़र्फ ही होती है लाइक यूश एंड इंडियन हिंदू। और ठीक है बिलाल साहब बिल्कुल ਇਹਨਾਂ ਦੇ ਅੰਦਰ ਉਹ ਐਸਾ ਅਹਿਸਾਸੇ ਕਮਤਰੀ ਵੜਿਆ ਹੋਇਆ ਹੈ। ਇਹ ਜਿਹੜਾ ਕੋਵਿਡ ਹੁੰਦਾ ਹੈ ਉਹੀ ਆਪਣੇ ਆਪ ਨੂੰ ਬਰੇਵ ਸਾਬਤ ਕਰਨ ਦੀ ਕੋਸ਼ਿਸ਼ ਕਰਦਾ ਹੈ। ਬਰੇਵ ਨੂੰ ਕਹਿਣ ਦੀ ਲੋੜ ਨਹੀਂ ਹੁੰਦੀ ਕਿ ਮੈਂ ਬਰੇਵ ਹਾਂ, ਪਤਾ ਹੀ ਹੁੰਦਾ ਹੈ। ਮਨਜੀਤ ਸਿੰਘ ਮਠਾਰੋ ਜੀ ਵੀ ਕਹਿੰਦੇ ਖਾਲਸਾ ਜ਼ਿੰਦਾਬਾਦ, ਟੀਵੀ 84 ਜ਼ਿੰਦਾਬਾਦ। 6 ਪਾਵਰ ਇਜ਼ ਟਰੂਥ ਬਲੈਸਿੰਗ ਬਾਈ ਗੁਰੂ ਸਾਹਿਬ ਆਲ ਹਿਸਟਰੀ ਇਜ਼ ਲੈਂਡਿੰਗ ਟੂ ਟਰੂਥਸ ਲੀਡਿੰਗ ਟੂ ਟਰੂਥਸ ਐਂਡ ਫਿਰ ਇਸੇ ਤਰ੍ਹਾਂ ਮੁਹੰਮਦ ਯਾਕੂਬ ਜੀ ਕਹਿੰਦੇ ਇਨਸ਼ਾਅੱਲਾ ਖਾਨ ਬਾਬਾ ਅੱਛਾ ਆਪਸ ਵਿੱਚ ਲੱਗੇ ਨੇ। ਔਰ ਇਸੇ ਤਰ੍ਹਾਂ DGP ਸਿੰਘ ਕਹਿੰਦੇ ਨੇ ਸਿੱਖ ਕੌਮ ਦੇ ਸਾਰੇ ਮਸਲਿਆਂ ਤੇ ਪੰਜਾਬ ਦੇ ਸਾਰੇ ਮਸਲਿਆਂ ਦਾ ਇੱਕੋ ਇੱਕ ਹੱਲ ਹੈ ਪੰਜਾਬ ਦੀ ਆਜ਼ਾਦੀ। ਰੈਫਰੈਂਡਮ ਖਾਲਸਾ 6 ਫॉर ਜਸਟਿਸ ਜ਼ਿੰਦਾਬਾਦ। ਖਾਲਸੇ ਦੀ ਪ੍ਰਾਪਤੀ ਲਈ ਸਹਿਯੋਗੀ ਜਥੇਬੰਦੀਆਂ ਤੇ ਮੀਡੀਆ ਜ਼ਿੰਦਾਬਾਦ।
ਔਰ ਨਿਹੰਗ ਸਿੰਘ ਜੀ ਆਲਵੇਜ਼ ਕਹਿੰਦੇ ਨੇ ਗ੍ਰੇਟ ਐਕਸਲੈਂਟ ਪ੍ਰੋਗਰਾਮ ਡਾਕਟਰ ਸਾਹਿਬ ਟੂ ਮਚ ਪ੍ਰਾਊਡ ਆਫ ਯੂ ਯੂਅਰ ਟੀਮ ਇਜ਼ ਅਮੇਜ਼ਿੰਗ ਥੈਂਕ ਯੂ ਸੋ ਮਚ ਔਰ ਅਰਸ਼ਦ ਮਨਵਰ ਜੀ ਕਹਿੰਦੇ ਨੇ ਜ਼ਬਰਦਸਤ ਪੋਇਟਰੀ ਔਰ ਫਿਰ ਇਸੇ ਤਰ੍ਹਾਂ ਨਿਹੰਗ ਸਿੰਘ ਜੀ ਭਾਊ ਜੀ ਦੀ ਤਾਰੀਫ ਕਰਦੇ ਨੇ ਔਰ ਉਹਨਾਂ ਦੀ ਪੋਇਟਰੀ ਦੀ ਵੀ ਔਰ ਜਸਪੀਰ ਸਿੰਘ ਜੀ ਵੀ ਦੇਸ਼ ਪੰਜਾਬ ਦੇ ਕਹਿੰਦੇ ਨੇ ਦੀਪਕ ਚੋਪੜਾ ਬੋਲ ਖਾਲਸਾ ਜ਼ਿੰਦਾਬਾਦ 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 और कुलदीप सिंह जी भी और इसी तरह बिलहाल अहमद जी कहते डॉक्टर साहब क्या वजह है कि सिख कनाडा में पार्लियामेंट में अच्छी खासी ताकत में हैं जब यूएसए कांग्रेस में एक भी सिख नहीं है आपको नहीं लगता कि खालिस्तान का रास्ता वाशिंगटन डीसी से होकर निकलता है ਬਿਲਾਲ ਅਹਿਮਦ ਜੀ ਜਿਹੜੇ ਆਬਾਦੀ ਦਾ ਤਵਾਜ਼ੁਨ ਹੈ ਹਾਲਾਂਕਿ ਕੈਨੇਡਾ 'ਚ ਜਿੰਨੇ ਸਿੱਖ ਨੇ ਉਨੇ ਹੀ ਅਮਰੀਕਾ 'ਚ ਨੇ ਪਰ ਕੈਨੇਡਾ ਦੇ ਵਿੱਚ ਆਬਾਦੀ ਜਿਹੜੀ ਹੈ ਉਹ ਜਿੰਨੀ ਕੈਲੀਫੋਰਨੀਆ ਦੀ ਆਬਾਦੀ ਹੈ ਉਨੀ ਕੈਨੇਡਾ ਦੀ ਆਬਾਦੀ ਹੈ ਸੋ ਇਸੇ ਤਰ੍ਹਾਂ ਕੈਨੇਡੀਅਨ ਪਾਰਲੀਮੈਂਟ 14-15 ਸਿੱਖ ਪਹੁੰਚ ਗਏ ਨੇ ਯੂਕੇ ਦੇ ਵਿੱਚ ਵੀ ਹੁਣ ਇਸ ਵਾਰ ਦੀ ਯੂਕੇ ਦੇ ਹਾਊਸ ਆਫ ਕਾਮਨਸ 'ਚ 12 ਮੈਂਬਰ ਪਾਰਲੀਮੈਂਟ ਸਿੱਖ ਨੇ ਅਮਰੀਕਾ ਜਿਹੜੀ ਰੀਡਿਸਟ੍ਰਿਕਟਿੰਗ ਇਹਨਾਂ ਨੇ ਕੀਤੀ ਇੱਕ ਸਟੇਜ ਤੇ ਪਹਿਲਾ ਕਾਂਗਰਸਮੈਨ ਦਲੀਪ ਸਿੰਘ ਸੌਂਦ 1950s ਦੇ ਵਿੱਚ ਸੀ ਇੱਥੇ ਐਸੀ ਕੋਈ ਹਲਕਾ ਨਹੀਂ ਹੈ ਜਿੱਥੇ ਕਿ ਸਿੱਖ ਪੋਪੂਲੇਸ਼ਨ ਅਸਰਅੰਦਾਜ਼ ਹੋਏ ਹੁਣ ਅਮਰੀਕਾ ਦੁਨੀਆ ਦਾ ਚੀਨ ਔਰ ਇੰਡੀਆ ਤੋਂ ਬਾਅਦ ਤੀਸਰਾ ਵੱਡਾ ਮੁਲਕ ਹੈ ਹਾਲਾਂਕਿ ਇਸ ਵੇਲੇ 10 ਜਾਂ 12 ਸ਼ਹਿਰਾਂ ਦੇ ਮੇਅਰ ਸਿੱਖ ਨੇ ਬਹੁਤ ਸਾਰੀਆਂ ਥਾਵਾਂ ਤੇ ਕੌਂਸਲਮੈਨ ਸਿੱਖ ਨੇ ਹਾਂ ਅਮਰੀਕਾ ਦੇ ਵਿੱਚ ਸਿੱਖ ਕਾਂਗਰੈਸ਼ਨਲ ਕਾਕਸ ਕਮੇਟੀ ਨੇ ਲੌਬੀ ਕਰਕੇ 50 ਤੋਂ ਜ਼ਿਆਦਾ ਕਾਂਗਰਸਮੈਨ ਜਿਹੜੇ ਬਾਈ ਪਾਰਟੀਸਨ ਡੈਮੋਕ੍ਰੈਟ ਔਰ ਰਿਪਬਲਿਕਨ ਉਹ ਸਿੱਖ ਕਾਕਸ ਦਾ ਹਿੱਸਾ ਨੇ ਜਿਹੜੇ ਕਿ ਸਿੱਖਾਂ ਦੇ ਹੱਕ ਦੇ ਵਿੱਚ ਆਵਾਜ਼ ਚੁੱਕਦੇ ਨੇ ਸੋ ਇੱਥੇ ਅਜੇ ਉਹ ਪੋਸੀਬਲ ਨਹੀਂ ਹੈ ਹਾਲਾਂ ਯੰਗ ਸਿੱਖ ਬੱਚੇ ਜਿਹੜੇ ਨੇ ਉਹ ਮੇਅਰ ਬਣ ਗਏ ਨੇ ਅਗਲਾ ਸਟੈਪ ਹੋਏਗਾ ਉਹ ਸਟੈਪ ਜਿਹੜਾ ਹੈ ਉਹ ਕਾਂਗਰਸਮੈਨ ਵੱਲ ਵੀ ਲੇਕਿਨ 50 ਤੋਂ ਜ਼ਿਆਦਾ ਕਾਂਗਰਸਮੈਨ ਸਿੱਖ ਕਾਕਸ ਦਾ ਹਿੱਸਾ ਨੇ ਜਿਹੜੀ ਸਿੱਖਾਂ ਦੇ ਹੱਕ 'ਚ ਆਵਾਜ਼ ਚੁੱਕਦੀ ਹੈ ਕੁਲਦੀਪ ਕੌਰ ਜੀ ਵੀ ਔਰ ਟੋਟਾ ਸਿੰਘ ਜੀ ਵੀ ਔਰ ਨਿਹੰਗ ਸਿੰਘ ਜੀ ਢਿੱਲੋਂ ਜੀ ਦੀ ਤਾਰੀਫ ਕਰਦੇ ਨੇ ਦਾਨਵੀਰ ਸਿੰਘ ਵਰੈਤ ਜੀ ਕੁਲਦੀਪ ਸਿੰਘ ਜੀ ਬੁੱਟਰ ਵਲੌਗਸ ਜੀ ਸਾਨੂੰ ਰਾਜਸਥਾਨ ਤੋਂ ਦੇਖ ਰਹੇ ਨੇ ਸਭ ਦਾ ਬਹੁਤ ਬਹੁਤ ਸ਼ੁਕਰੀਆ ਇਸ ਤਰ੍ਹਾਂ ਆਪਣੇ ਵਿਊਜ਼ ਕੋਲ ਨੇ ਇਜਾਜ਼ਤ ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ रूबरू होवांगे तद तक ले मैनू ते अपना सुना गया दो देखते रहो TV4 बुला दो फतेह वाहिगुरू जी का खालसा वाहिगुरू जी की फतेह रब राखा।